ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਅਸੀਂ ਆਪਣੇ ਦਰਸ਼ਕਾਂ ਨੂੰ ਅਗਲੇ ਇਸ਼ੂ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਇਸ ਨੂੰ 24 ਆਵਰਸ ਦੇਖ ਸਕਦੇ ਹੋ। ਸਾਡੀ ਜੋ TV84 ਦੀ ਲਾਈਵ ਸਟ੍ਰੀਮ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਇਸ਼ੂ ਸੀ ਕਿ ਹਿੰਦੂ ਕੋਈ ਮੂਲ ਵਿਖਿਆਨ ਨਹੀਂ ਬਲਕਿ ਬਾਲੀ ਘਾੜਤ ਕਮਲ ਹਸਨ ਨੇ ਕਿਹਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਦਿੱਤੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਔਰ ਦੋਨੋਂ ਸੈਗਮੈਂਟ ਤੇ ਜੋ ਤੁਹਾਡੇ ਕਮੈਂਟਸ ਨੇ ਉਹ ਸਾਨੂੰ ਮਿਲ ਚੁੱਕੇ ਨੇ। ਸੋ ਥੋੜੇ ਹੀ ਪਲਾਂ ਵਿੱਚ ਅਸੀਂ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਅੱਜ ਦਾ ਅਗਲਾ ਜੋ ਇਸ਼ੂ ਹੈ ਉਸ ਨੂੰ ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲੋਂ ਸੁਣਦੇ ਹਾਂ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਦੇ ਵਿੱਚ ਅਸੀਂ ਕਈ ਵਾਰ ਜਿਹੜੀਆਂ ਡੂੰਘੀਆਂ ਰਮਜ਼ ਦੀਆਂ ਗੱਲਾਂ ਨੇ ਜੀ ਬੇਸ਼ੱਕ ਉਹ ਰੂਹਾਨੀ ਦੁਨੀਆ 'ਚ ਬਹੁਤ ਅਹਿਮੀਅਤ ਰੱਖਦੀਆਂ, ਉਹਨਾਂ ਦਾ ਜ਼ਿਕਰ ਕਰਦੇ, ਪਰ ਬਹੁਤ ਵਾਰ ਉਹੀ ਵਿਜ਼ਡਮ ਦੁਨਿਆਵੀ ਤੌਰ ਦੇ ਉੱਤੇ ਵੀ ਉਨੀ ਕੀ ਐਪਲੀਕੇਬਲ ਹੁੰਦੀ ਹੈ। ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਜੋ ਤੁਹਾਡੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਜੀ ਕਿ ਬਹੁਤ ਵਾਰ ਤੁਹਾਡੇ ਮੂੰਹ 'ਚੋਂ ਜੋ ਨਿਕਲਦਾ ਹੈ ਉਹ ਤੁਹਾਡੇ ਦਿਲ 'ਚ ਹੋਰ ਹੁੰਦਾ ਹੈ। ਮੂੰਹ 'ਚ ਤੁਸੀਂ ਕਈ ਵਾਰੀ ਦੂਸਰਿਆਂ ਨੂੰ ਪਲੀਜ਼ ਕਰਨ ਦੇ ਲਈ ਹਵਾ ਹੀ ਕੱਢਦੇ ਹੋ, ਕੁਝ ਮਿੱਠੀ ਗੱਲ ਕਰ ਸਕਦੇ ਹੋ, ਪਰ ਦਿਲ 'ਚ ਤੁਹਾਡੇ ਕਪਟ ਹੈ। ਲੇਕਿਨ ਅਲਟੀਮੇਟਲੀ ਜਿਹੜੀ ਅੰਦਰ ਦੀ ਗੱਲ ਨਿਕਲਦੀ ਹੈ, ਜੋ ਜੀ ਹੋਏ ਸੋ ਉਗਵੈ, ਜੇ ਉਹ ਬਾਹਰ ਆਏ ਤੇ ਫਿਰ ਉਹ ਹਕੀਕਤ ਹੁੰਦੀ ਹੈ। ਅਦਰਵਾਈਜ਼ ਤੁਸੀਂ ਜ਼ਹਿਰ ਬੀਜ ਕੇ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ, ਇਹ ਜਸਟਿਸ ਨਹੀਂ ਹੁੰਦਾ ਕਿ ਤੁਸੀਂ ਜ਼ਹਿਰ ਬੀਜ ਰਹੇ ਹੋ ਔਰ ਤੁਸੀਂ ਐਕਸਪੈਕਟ ਕਰੋ ਕਿ ਤੁਹਾਨੂੰ ਅੰਮ੍ਰਿਤ ਜਾਂ ਨੈਕਟਰ ਮਿਲੇ। ਇਹ ਨਹੀਂ ਹੁੰਦਾ। ਹੁਣ ਜ਼ਾਹਰ ਹੈ ਕਿ ਜਦੋਂ ਸਾਧਵੀ ਪ੍ਰਗਿਆ ਦਾ ਇਹ ਬਿਆਨ ਜਿਹੜਾ ਉਹਨੇ ਇੱਕ ਮੀਡੀਆ ਚੈਨਲ ਨੂੰ ਇੰਟਰਵਿਊ 'ਚ ਕਿਹਾ ਕਿ ਜੀ ਜਿਹੜਾ ਨਥੂਰਾਮ ਗੋਡਸੇ ਵੱਡਾ ਦੇਸ਼ ਭਗਤ ਸੀ, ਹੈ, ਰਹੇਗਾ, ਹੁਣ ਇਹ ਕੋਈ ਸਲਿਪ ਆਫ ਟੰਗ ਨਹੀਂ ਸੀ ਕਿ ਜੀ ਜ਼ਬਾਨ 'ਚੋਂ ਨਿਕਲ ਗਿਆ। ਕਿਉਂਕਿ ਜਿੰਨਾ RSS ਦਾ ਕਾਡਰ ਅੱਜ ਹਿੰਦੂਤਵਾ ਦੇ ਨਾਂ ਥੱਲੇ ਪਾਵਰ ਇੰਜੋਏ ਕਰ ਰਿਹਾ ਹੈ, ਜਾਂ ਕ੍ਰਿਮੀਨਲ ਸਾਰਾ ਐਲੀਮੈਂਟ ਸਾਧਵੀ ਪ੍ਰਗਿਆ ਤੋਂ ਲੈ ਕੇ ਅਸੀਮਾਨੰਦ ਔਰ ਇਹਨਾਂ ਦੀ ਬੇਸਿਕ ਟ੍ਰੇਨਿੰਗ ਇਹ ਹੋਈ ਹੈ। ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਇਹ ਜੈਨੂਅਨਲੀ ਜਿਹੜੀ ਹੈ ਇਹਨਾਂ ਦੀ ਤਰਬੀਅਤ ਇਹ ਕੀਤੀ ਹੋਈ ਹੈ ਕਿ ਭਾਰਤ ਇੱਕ ਬਹੁਤ ਪ੍ਰਾਚੀਨ ਅਖੰਡ ਭਾਰਤ, ਅਫਗਾਨਿਸਤਾਨ ਤੋਂ ਲੈ ਕੇ ਔਰ ਇੰਡੋ ਚਾਈਨਾ ਔਰ ਇਹ ਸਾਰਾ ਹਿੰਦੂ ਸੱਭਿਅਤਾ ਔਰ ਗੋਲਡਨ ਏਜ ਔਰ ਦੂਜਾ ਫਿਰ 47 ਤੋਂ ਪਹਿਲਾਂ ਦਾ ਉਹਨਾਂ ਨੂੰ ਇਹ ਟ੍ਰੇਨਿੰਗ ਕੀਤੀ ਹੋਈ ਹੈ ਕਿ ਜੀ ਇਹ ਜਿਹੜਾ ਪਾਕਿਸਤਾਨ ਬਣਿਆ ਇਹ ਗਾਂਧੀ ਨੇ ਉਹਨਾਂ ਨੂੰ ਬਣਾ ਕੇ ਦੇ ਦਿੱਤਾ। ਨਹਿਰੂ ਔਰ ਜਿਹੜਾ ਉਸ ਦਾ ਇੱਕ ਵੱਡਾ ਇਹ ਸਾਰੇ ਦੇ ਵਿੱਚ ਸੀ ਔਰ ਅੰਗਰੇਜ਼ਾਂ ਨੇ ਇਹ ਸਾਜ਼ਿਸ਼ ਕੀਤੀ ਔਰ ਇਹ ਗਾਂਧੀ ਦੇ ਕਹਿਣ ਤੇ ਔਰ ਨਹਿਰੂ ਦੇ ਕਹਿਣ ਤੇ ਬਣਾਇਆ। ਫਿਰ ਇਸੇ ਤਰ੍ਹਾਂ ਨਥੂਰਾਮ ਗੋਡਸੇ ਨੂੰ ਉਹ ਜੈਨੂਅਨਲੀ ਹੀਰੋ ਮੰਨਦੇ ਨੇ ਕਿ ਭਾਈ ਉਹਨੇ ਗਾਂਧੀ ਨੂੰ ਮਾਰ ਕੇ ਜਿਹੜਾ ਉਹਨੇ ਅੱਗੋਂ ਨੁਕਸਾਨ ਕਰਨਾ ਸੀ ਹਿੰਦੂਆਂ ਦਾ, ਉਹ ਉਹਨਾਂ ਨੇ ਰੋਕ ਦਿੱਤਾ। ਇਸੇ ਤਰ੍ਹਾਂ ਉਹਨਾਂ ਦੀ ਹੋਰ ਬਹੁਤ ਸਾਰੀ, ਜਿਵੇਂ ਨਾਜ਼ੀਆਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸਮਝਦੇ ਨੇ ਕਿ ਜਿਵੇਂ ਨਾਜ਼ੀਆਂ ਨੇ ਯਹੂਦੀਆਂ, ਜਿਪਸੀਆਂ ਔਰ ਸਿਵਲ ਲਿਬਰਟੀਜ਼ ਵਾਲੇ ਕਮਿਊਨਿਸਟਾਂ ਦਾ ਸਫਾਇਆ ਕਰਕੇ ਜਿਹੜਾ ਉਹਦਾ ਕਾਨਸੈਪਟ ਸੀ ਨਸਲਵਾਦ ਦਾ, ਉਹਨਾਂ ਦਾ ਕਹਿਣਾ ਕਿ ਇਹੀ ਅਸੀਂ ਇੱਥੇ ਵੀ ਲਾਗੂ ਕਰਾਂਗੇ ਔਰ ਕੀਤਾ ਵੀ ਹੈ ਇਸ 5 ਸਾਲ ਦੇ ਪੀਰੀਅਡ। ਹੁਣ ਜਦੋਂ ਕਿ ਆਲਰੇਡੀ ਕਿਉਂਕਿ ਸਾਧਵੀ ਪ੍ਰਗਿਆ ਦੇ ਇਸ ਬਿਆਨ ਤੋਂ ਬਾਅਦ BJP ਨੂੰ ਬੈਕਫੁੱਟ ਤੇ ਆਉਣਾ ਪਿਆ, ਮੋਦੀ ਨੇ ਵੀ ਬਿਆਨ ਦੇ ਦਿੱਤਾ ਇਹਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ ਔਰ ਉਹਨੇ ਵੀ ਕਿਹਾ ਮੈਂ ਆਪਣਾ ਬਿਆਨ ਵਾਪਸ ਲੈਂਦੀ। ਪਰ ਹੁਣ ਜਿਹੜੇ ਜੈਨੂਅਨਲੀ RSS ਦੇ ਔਰ BJP ਦੇ ਟ੍ਰੇਨਡ ਕਾਡਰ ਨੇ, ਉਹਨਾਂ ਨੂੰ ਲੱਗਦਾ ਕਿ ਵੀ ਇਹ ਕਹਿੰਦੇ ਕੀ ਨੇ, ਪਬਲਿਕ ਪੋਸਚਰ 'ਚ ਹੁਣੇ ਕਿਉਂ ਵਾਪਸ ਹਟੇ। ਔਰ ਉਹਨਾਂ 'ਚੋਂ ਇੱਕ ਜਿਹੜਾ ਕਿ ਪ੍ਰੋਮੀਨੈਂਟ ਮੱਧ ਪ੍ਰਦੇਸ਼ ਦਾ ਹੀ ਹੈ, ਭੋਪਾਲ ਤੋਂ ਹੀ ਸਾਧਵੀ ਪ੍ਰਗਿਆ ਖੜੀ ਹੈ ਔਰ ਇਹ ਜਿਹੜਾ ਅਨਿਲ ਸੁਮਿਤਰਾ ਜਿਹੜਾ ਪਾਰਟੀ ਦਾ BJP ਦਾ ਮੀਡੀਆ ਸੰਪਰਕ ਡਿਪਾਰਟਮੈਂਟ ਦਾ ਸਟੇਟ ਕਨਵੀਨਰ ਹੈ, ਬਹੁਤ ਵੱਡਾ ਅਹੁਦਾ ਜਿਹੜਾ ਹੁਣ ਸਾਰੇ ਮੀਡੀਆ ਦਾ, ਉਹਨੇ ਇਹ ਬਿਆਨ ਦਾਗ ਦਿੱਤਾ ਕਿ ਵੀ ਮਹਾਤਮਾ ਗਾਂਧੀ ਨੂੰ ਜੇ ਤੁਸੀਂ ਕਹਿਣਾ ਤੇ ਪਾਕਿਸਤਾਨ ਦਾ ਫਾਦਰ ਆਫ ਨੇਸ਼ਨ ਕਹੋ, ਇੰਡੀਆ ਦੇ ਫਾਦਰ ਆਫ ਨੇਸ਼ਨ ਨਹੀਂ ਹੈ। ਹੁਣ ਇਹ ਨਾਲ ਦੀ ਨਾਲ ਆ ਗਿਆ ਔਰ ਨਤੀਜੇ ਦੇ ਤੌਰ ਤੇ ਭਾਵੇਂ ਉਹਨਾਂ ਨੇ ਅਜੇ ਇੱਕ ਚਰਨ ਰਹਿੰਦਾ ਇਲੈਕਸ਼ਨਾਂ ਦਾ ਇੱਕ ਫੇਜ਼, ਉਹਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ, ਪਰ ਇਹ
ਦਿਲਚਸਪ ਹੈ ਉਸ ਦਾ ਬਿਆਨ, ਔਰ ਉਹਦੇ 'ਚ ਉਹਨੇ ਫੇਸਬੁੱਕ ਪੋਸਟ ਲਿਖੀ। ਜੀ ਉਹਨੇ ਕਿਹਾ ਕਿ ਗਾਂਧੀ ਜੀ ਵਾਸ ਦਾ ਫਾਦਰ ਆਫ ਨੇਸ਼ਨ ਬਟ ਆਫ ਪਾਕਿਸਤਾਨ। There were millions of sons like him in India, some worthy and some worthless। ਜੀ ਉਹਨੇ ਕਿਹਾ ਜੀ ਇਹ ਤਾਂ ਵਰਥਲੈਸ ਹੈ ਸਨ, ਔਰ ਇਹਨੂੰ ਜੇ ਕਿਸੇ ਨੇ ਫਾਦਰ ਆਫ ਨੇਸ਼ਨ ਕਹਿਣਾ, ਇਹ ਸਾਡਾ ਇੰਡੀਆ ਦਾ ਨਹੀਂ ਹੈ, ਉਹ ਤਾਂ ਰਾਸ਼ਟਰਪਿਤਾ ਜੀ ਬਣਾਇਆ ਹੋਇਆ ਹੈ ਨਾ, ਕਨਸਟੀਟਿਊਸ਼ਨ 'ਚ ਨਹੀਂ ਹੈ, ਪਤਾ ਨਹੀਂ ਕਦੋਂ ਬਣਾਤਾ ਹੈ, ਪਰ ਬਣਾਤਾ ਉਹਨੇ। ਬਣਾਤਾ। ਔਰ ਉਹ ਕਈ ਇਹ ਕਹਿਣਗੇ ਜੀ ਜੇ ਪਿਓ ਬਣਾਇਆ ਤੇ ਇਹ ਜਿਹੜਾ ਇਹ ਤੁਹਾਡੀ ਕੰਬੀਨੇਸ਼ਨ ਸਮਝ ਨਹੀਂ ਆਇਆ ਵੀ ਗਾਂ ਨੂੰ ਤੁਸੀਂ ਕਹਿੰਦੇ ਹੋ ਮਾਤਾ ਬਣਾਓ, ਪਿਓ ਤੁਸੀਂ ਆਲਰੇਡੀ ਬਣਾਇਆ ਹੋਇਆ ਹੈ, ਇਹ ਕਿੱਦਾਂ ਦਾ ਵਿਆਹ ਹੋਇਆ ਤੇ ਕਿੱਧਰ ਨੂੰ ਜਾਏਗਾ। ਚਲੋ ਉਹ ਇੱਕ ਆਪਣੀ ਥਾਂ ਹੁੰਦਾ। ਫਿਰ ਇਹਨੇ ਕਿਹਾ, ਪ੍ਰਾਸ਼ਦ ਸੈਡ, ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ, ਦਾ ਕਨਸੈਪਟ ਆਫ ਪਾਕਿਸਤਾਨ ਵਾਸ ਪ੍ਰੀਪੇਅਰਡ ਬਾਈ ਬ੍ਰਿਟਿਸ਼ਰਸ and its promulgators were Nehru, first Prime Minister of India, and Muhammad Ali Jinnah, who were in a hurry to become Prime Ministers. This process was blessed by Mahatma Gandhi. ਜੀ ਉਹਨੇ ਕਿਹਾ ਜੀ ਆ ਨਹਿਰੂ ਔਰ ਮਿਸਟਰ ਜਿਨਾ ਇਹ ਬਣਨਾ ਚਾਹੁੰਦੇ ਸੀ, ਬੜੇ ਕਾਲੇ ਸੀ ਪ੍ਰਾਈਮ ਮਿਨਿਸਟਰ ਦੇ ਲਈ, ਔਰ ਅੰਗਰੇਜ਼ਾਂ ਨੇ ਇਹ ਕਨਸੈਪਟ ਦਿੱਤਾ ਔਰ ਗਾਂਧੀ ਨੇ ਬਲੈਸਿੰਗ ਦਿੱਤੀ। ਜੀ ਫਿਰ ਉਹਨੇ ਜਦੋਂ ਉਹਨੂੰ ਕੱਢਤਾ, ਸਸਪੈਂਡ ਕੀਤਾ, ਫਿਰ ਉਹਨੇ ਆਪਣੇ ਜਿਹੜਾ ਸਟੈਂਡ ਨੂੰ ਜਸਟੀਫਾਈ ਕੀਤਾ। ਸਿੰਸ ਪਾਕਿਸਤਾਨ ਵਾਸ ਕਾਰਵਡ ਆਊਟ ਡਿਊ ਟੂ ਦਾ ਸਾਇਲੈਂਟ ਬਲੈਸਿੰਗਸ ਆਫ ਮਹਾਤਮਾ ਗਾਂਧੀ, ਸੋ ਹੀ ਕੁਡ ਬੀ ਰਾਸ਼ਟਰਪਿਤਾ ਆਫ ਪਾਕਿਸਤਾਨ, ਕਿ ਜੀ ਪਾਕਿਸਤਾਨ ਦਾ ਉਹਨੂੰ ਬਣਾ ਦਿਓ ਰਾਸ਼ਟਰਪਿਤਾ, ਕਿਉਂਕਿ ਉਹਨਾਂ ਦੀ ਸਾਇਲੈਂਟ ਬਲੈਸਿੰਗ ਸੀ। ਜੀ ਇੰਡੀਆ ਵਾਸ ਏ ਨੇਸ਼ਨ ਸਿੰਸ ਸਨਾਤਨ ਪੀਰੀਅਡ, ਕਿ ਇੰਡੀਆ ਤਾਂ ਸਨਾਤਨ ਮਤਲਬ ਹੈ ਵੀ ਜਦੋਂ ਨਹੀਂ ਵੀ ਦੁਨੀਆ ਬਣੀ ਸੀ ਉਦੋਂ ਵੀ ਇੰਡੀਆ ਐਗਜ਼ਿਸਟ ਕਰਦਾ ਸੀ, ਆਵਾਜ਼ ਐਗਜ਼ਿਸਟ ਕਰਦਾ ਸੀ। ਸੈਵਰਲ ਸੇਂਟਸ ਐਂਡ ਸੇਜਸ ਵਰ ਇਟਸ ਸਨਸ, ਬਹੁਤ ਜਿਹੜੇ ਇਹਦੇ ਪੁੱਤਰ ਰਿਸ਼ੀ ਮੁਨੀ ਸੀ। ਜੀ ਸੋ ਦਿਸ ਨੇਸ਼ਨ ਕੁਡ ਹੈਵ ਸਨਸ ਐਂਡ ਨਾਟ ਏ ਫਾਦਰ, ਕਿ ਇਹਦਾ ਕੋਈ ਪਿਓ ਹੋ ਹੀ ਨਹੀਂ ਸਕਦਾ, ਇਹਦੇ ਤਾਂ ਪੁੱਤਰ ਹੋਣਗੇ। ਫਾਦਰ ਆਫ ਨੇਸ਼ਨ ਇਜ਼ ਏ ਯੂਰਪੀਅਨ ਕਨਸੈਪਟ, ਗਾਂਧੀ ਕੁਡ ਬੀ ਏ ਗੁੱਡ ਸਨ ਬਟ ਇਨ ਨੋਨ ਹਿਸਟਰੀ ਦੇਰ ਇਜ਼ ਨੋ ਫਾਦਰ ਆਫ ਨੇਸ਼ਨ ਇਨ ਇੰਡੀਆ। ਹੁਣ ਇਹ ਮੈਂ ਹਾਲਾਂਕਿ ਕੋਈ ਇਹਨੂੰ ਪਿਕ ਕਰਨ ਦੇ ਦੋ ਕਾਰਨ ਨੇ ਇਸ ਸਾਰੇ ਨੂੰ, ਜੀ ਵੀ ਇੱਕ ਤਾਂ ਮੈਂ ਜਿਵੇਂ ਕਿਹਾ ਕਿ ਵੀ ਜਿਹੜੀ ਇਹਨਾਂ ਦੀ ਬੇਸਿਕ ਟ੍ਰੇਨਿੰਗ ਹੈ ਉਹ ਇਹ ਹੈ ਜੀ ਜੋ ਇਹਨੇ ਕਿਹਾ, ਇਹਨੇ ਗਲਤ ਨਹੀਂ ਕਿਹਾ, ਦੈਟ ਇਜ਼ ਹਾਊ ਦੇ ਹੈਵ ਬੀਨ ਟ੍ਰੇਨਡ ਮੈਂਟਲੀ, ਜਿਹਨੂੰ ਬ੍ਰੇਨ ਵਾਸ਼ ਕਹਿੰਦੇ ਨੇ। ਹੁਣ ਇੱਕ ਜਦੋਂ ਹਾਈਂਡ ਸਾਈਡ ਤੇ ਮੈਂ ਦੇਖਦਾ ਵੀ ਇਹਨੇ ਭਾਵੇਂ ਤੰਜ਼ ਕੀਤੀ ਕਿ ਜਿਹਨੂੰ ਪਾਕਿਸਤਾਨ ਦਾ ਬਣਾ ਦਿਓ, ਪਰ ਜਿਹੜਾ ਪਹਿਲਾ ਇੰਟਰਵਿਊ ਜ਼ਿਕਰ ਹੁੰਦਾ ਹੈ ਕਾਇਦੇ ਆਜ਼ਮ ਦਾ, ਜੀ ਜਿਹਦੇ 'ਚ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਪਾਕਿਸਤਾਨ ਬਣਾਇਆ ਔਰ ਬਹੁਤ ਵੱਡੀ ਪ੍ਰਾਪਤੀ ਜਾਂ ਦੂਜੀ ਹੈ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਤਾਂ ਸਿਰਫ 25% ਰੋਲ ਅਦਾ ਕੀਤਾ ਹੈ ਪਾਕਿਸਤਾਨ ਬਣਾਉਣ 'ਚ। ਬਿਲਕੁਲ 25% ਗਾਂਧੀ ਦਾ, 25% ਨਹਿਰੂ ਦਾ ਤੇ 25% ਪਟੇਲ ਦਾ। ਜੀ ਹੁਣ ਜ਼ਾਹਿਰ ਹੈ ਵੀ ਇਹ ਸਟੇਟਮੈਂਟ ਤੁਸੀਂ ਇਹਦੇ ਨਾਲ ਤਾਂ ਨਹੀਂ ਫਿੱਟ ਕਰ ਸਕਦੇ, ਪਰ ਜਦੋਂ ਕਾਇਦੇ ਆਜ਼ਮ ਨੇ ਇਹ ਕਿਹਾ ਤੇ ਜ਼ਾਹਿਰ ਹੈ ਕਿ ਉਹਨਾਂ ਨੇ ਇਹਨਾਂ ਵਿਚਲਾ ਜਿਹੜਾ ਅਸਲੀ ਹਿੰਦੂ ਸੀ ਉਹ ਦੇਖ ਲਿਆ। ਔਰ ਇਹੀ ਸਾਚੀ ਸਾਖੀ 'ਚ ਸਰ ਕਪੂਰ ਸਿੰਘ ਹੋਰਾਂ ਨੇ ਕੋਟ ਕਾਇਦੇ ਆਜ਼ਮ ਦੀ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਗਾਂਧੀ ਬਾਰੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਵੀ ਧੋਖਾ ਦੇਣਾ ਹੈ, ਦਿਲ ਦੇ ਅੰਦਰ ਕਪਟ ਛਪਾ ਕੇ ਆਇਆ। ਜੀ ਸੋ ਜ਼ਾਹਿਰ ਹੈ ਕਿ ਇਹ ਜੇ ਇਹਨਾਂ ਵਿਚਲੀ ਨਫ਼ਰਤ ਨਾ ਹੁੰਦੀ, ਗਾਂਧੀ ਤਾਂ ਪਾਕਿਸਤਾਨ ਬਣਾਉਣ ਦੀ ਤਾਂ ਦੂਰ ਦੀ ਗੱਲ, ਗਾਂਧੀ ਤਾਂ ਉਹ ਡੈਥ ਕਿਸ ਦੇ ਨਾਲ ਜਿਹੜਾ ਉਹ ਖਾ ਜਾਣਾ ਚਾਹੁੰਦਾ ਸੀ। ਔਰ ਜੇ ਕਾਇਦੇ ਆਜ਼ਮ ਵਰਗੀ ਸ਼ਖਸੀਅਤ ਫਾਰਸਾਈਟਡ ਔਰ ਇਹਨਾਂ ਦੀ ਸਾਰੀ ਜਾਲਸਾਜ਼ੀ ਨੂੰ ਸਮਝਣ ਦੀ ਜਿਹੜੀ ਹੈ ਉਹ ਸੋਝੀ ਨਾ ਰੱਖਦੀ ਹੁੰਦੀ, ਜੀ ਤਾਂ ਹਾਲ ਮੁਸਲਮਾਨਾਂ ਦਾ ਅੱਜ ਉਹੀ ਹੋ ਰਿਹਾ ਹੁੰਦਾ ਜਿਹੜਾ 200 ਮਿਲੀਅਨ ਮੁਸਲਮਾਨਾਂ ਦਾ ਭਾਰਤ ਦੇ ਨਕਸ਼ੇ 'ਚ ਹੋ ਰਿਹਾ ਔਰ 30 ਮਿਲੀਅਨ ਸਿੱਖਾਂ ਦਾ ਹੋ ਰਿਹਾ। ਜੀ ਸਾਡੀ ਲੀਡਰਸ਼ਿਪ ਜਿਹੜੀ ਉਸ ਦੌਰ ਦੀ ਸੀ ਅਹਿਮਕ ਔਰ ਅੰਨੀ, ਔਰ ਜਿਨ੍ਹਾਂ ਦੇ ਕੋਲ ਕੋਈ ਵਿਜ਼ਨ ਨਹੀਂ ਸੀ, ਉਹ ਇਦਾਂ ਦੇ ਹੀ ਜਿਹੜੇ ਜਿਹਨੂੰ ਕਹਿੰਦੇ ਨੇ ਕਿ ਬਈ ਉਹ ਮਿੱਠੇ ਮਿੱਠੇ ਮੋਮੋ ਠੱਗਣੇ, ਪੰਜਾਬੀ ਦਾ ਲਫ਼ਜ਼ ਆ ਮੋਮੋ ਠੱਗਣੀਆਂ, ਉਹ ਗਾਂਧੀ ਨਹਿਰੂ ਦੀਆਂ ਮੋਮੋ ਠੱਗਣੀਆਂ 'ਚ ਆ ਗਏ, ਕਾਇਦੇ ਆਜ਼ਮ ਨਿਕਲ ਗਏ। ਜੀ ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜੀ ਬੀਜੇਪੀ ਲੀਡਰ ਦੀ ਇਸ ਲੈਵਲ ਦੀ ਨਫ਼ਰਤ ਹੈ ਗਾਂਧੀ ਦੇ ਲਈ, ਹੁਣ ਜੇ ਉਸ ਗਾਂਧੀ ਨੂੰ 72 ਸਾਲ ਬਾਅਦ ਵੀ ਐਕਸੈਪਟ ਕਰਨ ਨੂੰ ਤਿਆਰ ਨਹੀਂ, ਹਾਲਾਂ ਉਹ ਵੀ ਗੁਜਰਾਤੀ ਉਹਦੇ ਬੈਠ ਕੇ, ਤੇ ਇਹ ਦੇਖੋ ਵੀ ਇਹ ਪਾਕਿਸਤਾਨ ਨੂੰ ਕਿਵੇਂ ਐਕਸੈਪਟ ਕਰਨਗੇ ਜਿਹੜਾ ਨਹੀਂ ਕੀਤਾ, ਬਿਲਕੁਲ ਸਿੱਖਾਂ ਨੂੰ ਕਿਵੇਂ ਕਰਨਗੇ। ਸੋ ਇਹ ਨਫ਼ਰਤ ਨਾਲ ਭਰੇ ਹੋਏ ਨੇ। ਕਾਇਦੇ ਆਜ਼ਮ ਨੇ ਆਪਣੇ ਲੋਕਾਂ ਦਾ ਛੁਟਕਾਰਾ ਕਰਵਾਇਆ ਵੱਡੇ ਤਬਕੇ ਦਾ, ਔਰ ਮੈਂ ਸਮਝਦਾ ਵੀ ਪਾਕਿਸਤਾਨੀਆਂ ਨੂੰ ਫਖਰ ਹੋਣਾ ਚਾਹੀਦਾ ਇਸ ਗੱਲ ਦਾ
ਕਿ ਉਹਨਾਂ ਦੇ ਕੋਲ ਆਪਣਾ ਮੁਲਕ ਹੈ। ਬਿਲਕੁਲ। ਨਹੀਂ ਤਾਂ ਇਸ ਨਸਲ ਦੇ ਲੋਕਾਂ ਦੇ ਨਾਲ, ਇਸ ਕਿਸਮ ਦੀ ਨਫ਼ਰਤ ਨਾਲ ਭਰੇ ਹੋਏ ਜਿਹੜੇ ਲੋਕ ਨੇ, ਉਹਨਾਂ ਦੇ ਨਾਲ ਫਿਰ ਉਹਨਾਂ ਦਾ ਕਿਸ ਕਿਸਮ ਦਾ ਵਰਤਾਰਾ ਇਹਨਾਂ ਨਫ਼ਰਤ ਦੇ ਵਣਜਾਰਿਆਂ ਨੇ ਕਰਨਾ ਸੀ, ਜੀ ਉਹ ਜੋ ਹਾਲ ਅੱਜ ਅਕਲੀਅਤਾਂ ਦਾ ਭਾਰਤ ਦੇ ਨਕਸ਼ੇ 'ਚ ਹੈ, ਉਸ ਤੋਂ ਕੋਈ ਸ਼ੱਕ ਸ਼ੁਬਾ ਨਹੀਂ ਹੈ। ਬਣੀ ਹੈ ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਹੁਣ ਅਸੀਂ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਲੱਗੇ ਹਾਂ। ਸੋ ਪਹਿਲਾਂ ਸਭ ਨੂੰ ਸਾਂਝੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਅਸਲਾਮ ਵਾਲੇਕਮ। ਆਬਿਸ ਬਾਸੀ ਸਾਂ ਲਿਖਦੇ ਨੇ ਗੁੱਡ ਪ੍ਰੋਗਰਾਮ ਐਂਡ ਬਨਾਰਸ ਖਾਨ ਜੀ ਸਾਨੂੰ ਹਮੇਸ਼ਾ ਤਰ੍ਹਾਂ ਲਿਖਦੇ ਨੇ ਜੀ ਆਇਆਂ ਨੂੰ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਥੈਂਕ ਯੂ ਸੋ ਮਚ। ਜਾਮਿਲ ਮੀਰ ਸਾਨੂੰ ਲਿਖਦੇ ਨੇ On Thursday, 12 college students were detained for selling Modi pakoras near the venue of Prime Minister's rally in Chandigarh. The students wearing graduation robes were selling pakoras named after Prime Minister Narendra Modi, and their degree is engineer, BA and LLB. All 12 students were released after the rally concluded. ਨਹੀਂ, ਇਹਨਾਂ ਨੇ ਬਿਲਕੁਲ ਠੀਕ ਕਿਹਾ। ਔਰ ਪਕੌੜੇ ਵੇਚਣ ਦਾ ਇਹਦਾ ਪਿਛੋਕੜ ਇਹ ਹੈ ਵੀ ਮੋਦੀ ਨੇ ਇੱਕ ਸਟੇਟਮੈਂਟ 'ਚ ਕਿਹਾ ਸੀ ਕਿ ਵੀ ਕਿਹੜੀ ਅਨਐਮਪਲੋਇਮੈਂਟ ਹੈ जी ਜੇ ਕੋਈ ਹੋਏ ਤਾਂ ਪਕੌੜੇ ਵੇਚ ਲੈਣ, ਪਕੌੜੋਂ ਸੇ ਵੀ ਅੱਛੇ ਪੈਸੇ ਬਣ ਜਾਤੇ ਹੈ। ਸੋ ਉਹਨਾਂ ਨੇ ਜਿਹੜੇ ਡਿਗਰੀਆਂ ਲੈਣ ਵਾਲੇ ਸੀ ਉਹਨਾਂ ਨੇ ਕਿਹਾ ਵੀ ਆਹ ਲੈ ਮੋਦੀ ਪਕੌੜੇ, ਬ੍ਰਾਂਡ ਹੀ ਤੇਰਾ, ਤੈਨੂੰ ਖਵਾਉਂਦੇ। ਤਾਂ ਉਹਨਾਂ ਨੂੰ ਅਰੈਸਟ ਕਿਉਂ ਕੀਤਾ ਭਾਈ? देख ਮੋਦੀ ਜਿਹੜਾ ਆਪਣੀ ਜੇਬ 'ਚੋਂ ਜਿਹੜੇ ਸਾਰਾ ਕਾਲਾ ਧਨ ਸੋ ਕਾਲ ਲਿਆਂਦਾ ਹੈ, जी ਜੇਬਾਂ ਤੁੰਨੀਆਂ ਹੋਈਆਂ ਨੇ ਉਹਨਾਂ 'ਚ ਉਹਨਾਂ ਨੂੰ ਪੈਸੇ ਦਿੰਦਾ, ਨਾਲੇ ਮੋਦੀ ਪਕੌੜੇ ਖਾਂਦਾ ਆਪਣੇ। ਬਿਲਕੁਲ। ਟੋਚਾ ਸਿੰਘ ਜੀ ਸਾਨੂੰ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਦਿਲਾਵਰ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਦੇ ਉਹਨਾਂ ਨੇ ਨਾਰੇ ਲਗਾਏ ਨੇ। ਔਰ ਸਾਨੂੰ ਜਸ ਕੌਰ ਜਸ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਕੁਲਦੀਪ ਪੈਨਸਾ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ। ਐਂਡ ਹਾਜੀ ਵਲੀ ਮੁਹੰਮਦ ਮੀਰ ਸਾਨ ਲਿਖਦੇ ਨੇ ਡਾਕਟਰ ਸਾਹਿਬ ਐਂਡ ਮੈਡਮ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ, ਵਾਚਿੰਗ ਫਰੋਮ JNK ਮਾਸ਼ਾਅੱਲਾ ਨੇ ਲਿਖਿਆ। ਰਣਜੋਤ ਸਿੰਘ ਸਾਨ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਅਗਲੇ ਸੈਗਮੈਂਟ ਤੇ ਵੀ ਸਾਡੇ ਕੋਲ ਮੈਸੇਜ ਉਹਦੇ ਨੇ। 'ਚ ਭਾਈ ਗੁਰਮੀਤ ਸਿੰਘ ਬੱਬਰ ਬਾਰ-ਬਾਰ ਕਹਿ ਰਹੇ ਨੇ ਜੇ ਸੋਵਰਨ ਪੰਜਾਬ ਦਾ ਨਕਸ਼ਾ ਦਿਖਾਓ। ਭਾਈ ਗੁਰਮੀਤ ਸਿੰਘ ਜੀ, ਅਸੀਂ ਜਿਹੜਾ ਇੱਕ ਤਾਂ ਸਾਡਾ ਇੱਕ ਆਪਣਾ ਇੱਥੇ ਡਿਫਰੈਂਟ ਸਿਸਟਮ ਹੈ, ਦੂਸਰਾ ਕੁਝ ਚੀਜ਼ਾਂ ਜਿਉਂ-ਜਿਉਂ ਡਿਸਕਸ਼ਨ ਦਾ ਹਿੱਸਾ ਬਣਦੀਆਂ ਨੇ ਅਸੀਂ ਉਹਦਾ ਫਾਇਦਾ ਲੈਂਦੇ ਹਾਂ, ਪਰ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਨੂੰ ਜਿਹੜਾ ਅਸੀਂ ਉਸੇ ਅੰਦਾਜ਼ 'ਚ ਡਿਸਪਲੇ ਕਰੀਏ ਜੀ ਜਿਹਦੇ 'ਚੋਂ ਕਈ ਵਾਰੀ ਠੀਕ ਮੈਸੇਜ ਨਹੀਂ ਜਾਂਦਾ। ਜੀ ਔਰ ਇੱਕ ਕਮੈਂਟ ਜਿਹੜਾ ਸਾਨੂੰ ਸਰਦਰ ਅਦਨਾਨ ਸਾਗਰ ਜੀ ਨੇ ਚਾਈਨਾ ਤੋਂ ਲਿਖਿਆ, ਉਹਨਾਂ ਲਿਖਿਆ ਅਸਲਾਮ ਅਲੈਕਮ ਡਾਕਟਰ ਅਮਰਜੀਤ ਸਿੰਘ, ਨੀਲਮ ਕੌਰ ਜੀ, I wish I see freedom of Kashmir and Kharistan from Indian occupation. I am from Pakistan, Kashmir and doing PhD from China. We fully support Khalistan. It is time for all minorities to unite and fight against Indian brutality. Inshallah, all freedom movements in India will get success and Hindu mind will be vanished. ਜੀ ਸੋ ਬਹੁਤ ਬਹੁਤ ਸ਼ੁਕਰੀਆ ਅਦਨਾਨ ਜੀ, ਤੁਸੀਂ ਚਾਈਨਾ 'ਚ ਬੈਠੇ ਵੀ ਸਾਡੇ ਨਾਲ ਜੁੜੇ ਹੋਏ ਹੋ। ਖੂਬ ਮਿਹਨਤ ਦੇ ਨਾਲ ਆਪਣੀ PhD ਕੰਪਲੀਟ ਕਰੋ ਜੀ ਔਰ ਦੁਨੀਆ ਨੂੰ ਜਿਹੜਾ ਇਸ ਲੈਵਲ ਦੇ ਉੱਤੇ ਹੀ ਜਦੋਂ ਤੁਸੀਂ ਡਾਕਟਰਲ ਥੀਸਿਸ ਔਰ ਪੜ੍ਹੇ ਲਿਖੇ ਲੋਕ ਅੱਗੇ ਆਉਂਦੇ ਨੇ ਤੇ ਇਹ ਦੱਸੋ ਕਿ ਵੀ ਕਿਵੇਂ ਜ਼ੁਲਮ ਹੋ ਰਹੇ ਨੇ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, ਔਰ ਕਿੰਨਾ ਖਤਰਨਾਕ ਹੈ ਹਿੰਦੂਤਵਾ ਦਾ ਕਾਨਸੈਪਟ ਨਾਜ਼ੀਜ਼ਮ ਦੀ ਤਰ੍ਹਾਂ। ਜੀ ਡਾਕਟਰ ਸਾਹਿਬ, ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਇੰਦਰਜੀਤ ਜੀ ਵੀ ਸਾਨੂੰ ਲਿਖਦੇ ਨੇ ਗ੍ਰੇਟ ਨੌਲੇਜ ਜੀ, ਤੁਹਾਨੂੰ ਲਿਖਿਆ ਡਾਕਟਰ ਸਾਹਿਬ। ਭਾਈ ਗੁਰਮੀਤ ਸਿੰਘ ਜੀ ਬੱਬਰ ਸਾਨੂੰ ਲਿਖਦੇ ਨੇ ਕਿ ਜਿਸ ਤਰ੍ਹਾਂ ਕਿ ਅੱਜ ਦਾ ਸੈਗਮੈਂਟ ਵੀ ਐਕਸਲੈਂਟ ਸੀ। ਔਰ ਨਿਰੰਜਨ ਸਿੰਘ ਵੀ ਸਾਨੂੰ ਲਿਖਦੇ ਨੇ ਕਮਲ ਹਸਨ ਰਾਈਟ 100%। ਥੈਂਕ ਯੂ ਸੋ ਮਚ ਸਾਨੂੰ ਲਿਖਣ ਦਾ ਤੁਹਾਨੂੰ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।